बाइडन ओवरजॉयड एट रिलीज ऑफ 2 अमेरिकन हॉस्टेजेस और उन्होंने कतर या कतार जो भी उन्होंने कहा जाता है उसकी सरकार का और इजराइल का धन्यवाद किया। हमास ने सचमुच इस वेले जिहड़ी गुडविल उन्होंने लिए खास तौर पर गजा के बेगुनाह लोगों लई है। हमास नूं फौरन बेगुनाह बच्चों नूं औरतां नूं जां जिहड़े नॉन मिलिटरी टारगेट्स उन्होंने बनाए उन्होंने रिलीज़ करना चाहिए। 200 ट्रक गजा बॉर्डर के उत्ते खड़े ने इजिप्ट के नाल। हालां बाइडन नूं आया भी 2 दिन हो गए हैं, अजे तक भी वो मदद नहीं पहुंची है। इजराइल शर्तां रख रहा है कि जी वो राह च ना रुकण, उन्होंने हमास ना वरते, उन्होंने फलाना ना करे। इजराइल फ्लैटन्स गाजा डिस्ट्रिक्ट ऑर्थोडॉक्स चर्च एज इनवेजन लूम्स। ईवन एक बड़ा पुराना उन्होंने चर्च ऑर्थोडॉक्स चर्च है, वो हज़ारों लोगों ने पनाह ली हुई, उन्होंने भी बंबार्ड करके लैवल कर दिता है। 14 दिनों तो पानी दवाइयाँ बिजली, कल भी असी गल की कि डॉक्टर्स विदाउट एनेस्थीसिया डायरैक्ट जोड़े ने चाकू चला रहे हैं, वो पेन नाल ही मार जाता पेशेंट। हमस इंफ्रास्ट्रक्चर इन्होंने लिए स्कूल कॉलेज अस्पताल मसीतां ईवन ऑर्थोडॉक्स चर्च सब लैवल करता है पार्किंग। ये कहते जी साडा पहला स्टैप सी। टर्कीज़ एर्डोगन कॉल्स ऑन इजराइल टू स्टॉप अटैक्स ऑन गाजा अमाउंटिंग टू जेनोसाइड। कदों रुकेगा? 14 दिन हो गए। बाइडन गया, जर्मन की चांसलर गई, वो सुणक जाके उन्होंने कह रहा है कि जी असी बिल्कुल नाल खड़े हैं, बहुत क्राइम, मैनू बहुत पेन हुई जो 7 अक्तूबर को होया जो होया। सो मतलब ये है भी ये सारे ही उस मर्डरर नूं एंडोर्स कर रहे हैं जिहड़ा ऑलरेडी अपने मुल्क दे विच जिहड़ा वो करप्शन दे लई जानिया जाता है। इजरायली डिफेंस मिनिस्टर योआव गैलेंट सेड that once Hamas has been defeated, Israel would end its responsibility for life in the Gaza strip. वाहिगुरू जी का खालसा वाहिगुरू जी की फतेह। अस्सलाम वालेकुम आदाब अर्ज महा तुहाडी होस्ट अनिल मकोट ते मैं TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਰਦੀਆਂ ਪ੍ਰੋਗਰਾਮ ਸੱਚਾ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ भी ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। जी डॉक्टर साहब जी आनू प्रोग्राम सचो सच विच बहुत धन्यवाद जी। डॉक्टर साहब अज 20 अक्तूबर 2023 6 कत्तक नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਬੈਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਤੇ ਦੁਆ ਕਰਾਂਗੇ ਕਿ ਤੁਹਾਡਾ ਜਿਹੜਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ, ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊ ਜਰਸੀ ਤੋਂ ਵੀਰ ਗੁਰਪ੍ਰੀਤ ਸਿੰਘ ਜੋਰਾਂ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ TV84 ਦੇ ਸਾਰੇ ਦਰਸ਼ਕ ਕੌਮੀ ਪੱਖ ਨੂੰ ਸਿਰਮੌਰ ਰੱਖ ਕੇ ਹਰ ਯਤਨਸ਼ੀਲ ਧਿਰ ਦੀ ਮਦਦ ਕਰਨ। ਅਸੀਂ ਘੱਟੋ ਘੱਟ ਆਪਣਾ ਦਸਵੰਧ ਕੱਢੀਏ, ਕਮਾਈ ਦੇ 10ਵੇਂ ਹਿੱਸੇ ਦੇ ਨਾਲ ਨਾਲ ਸਮੇਂ ਦਾ ਦਸਵੰਧ ਵੀ ਕੱਢੀਏ। ਜੋ ਅਸੀਂ ਕਰ ਸਕਦੇ ਹਾਂ ਉਸ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਈਏ, ਜੋ ਨਹੀਂ ਕਰ ਸਕੇ ਉਸ ਤੇ ਇੱਕ ਦੂਜੇ ਨੂੰ ਭੰਡਣ ਤੋਂ ਗੁਰੇਜ਼ ਕਰੀਏ। ਸੋ TV84 ਦੀ ਵੱਧ ਤੋਂ ਵੱਧ ਮਦਦ ਕਰੀਏ, ਦਸਵੰਧ ਜ਼ਰੂਰ ਕੱਢੀਏ। ਸੋ ਇਹਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਗੁਰਪ੍ਰੀਤ ਸਿੰਘ ਜੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ
5166191984 ਸੇਮ ਨੰਬਰ ਤੇ WhatsApp ਕਰ ਸਕਦੇ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tvt4.tv ਤੇ। ਸੋ ਵਿਊਅਰਸ, ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਜ਼ਰਾਈਲ ਹਮਾਸ ਵਿਚਾਲੇ ਜਿਹੜੇ ਜੰਗ ਦਾ ਅੱਜ 14ਵਾਂ ਦਿਨ ਹੈ ਔਰ ਹਮਾਸ ਵੱਲੋਂ ਅਗਵਾ ਕੀਤੇ ਗਏ 2 ਅਮਰੀਕੀ ਸ਼ਹਿਰੀਆਂ ਨੂੰ ਰਿਹਾ ਕਰ ਦਿੱਤਾ ਗਿਆ ਹੈ ਔਰ ਇਸ ਤੇ ਅਮਰੀਕੀ ਪ੍ਰੈਜ਼ੀਡੈਂਟ ਬਾਈਡਨ ਨੇ ਬੜੀ ਖੁਸ਼ੀ ਦਾ ਜਿਹੜਾ ਉਹ ਇਜ਼ਹਾਰ ਕੀਤਾ। ਔਰ ਦੂਸਰੇ ਪਾਸੇ ਇਜ਼ਰਾਈਲ ਵੱਲੋਂ ਗਜ਼ਾ ਪੱਟੀ ਤੇ ਬੰਬਾਰੀ ਲਗਾਤਾਰ ਜਾਰੀ ਹੈ ਔਰ ਗਜ਼ਾ ਨੂੰ ਬੰਬਾਰੀ ਨਾਲ ਇੱਕ ਪਾਰਕਿੰਗ ਲਾਟ ਜਿਹੜਾ ਉਹ ਬਣਾਇਆ ਗਿਆ ਜਾ ਰਿਹਾ ਔਰ ਸਕੂਲ ਤੇ ਹਸਪੀਟਲ ਜਿਹੜੇ ਬਰਾਬਰ ਤਬਾਹ ਕੀਤੇ ਜਾ ਰਹੇ ਨੇ ਔਰ ਗਜ਼ਾ ਦੀ ਮੁਕੰਮਲ ਤਬਾਹੀ ਦਾ ਇਹ ਮੰਜ਼ਰ ਕਦੋਂ ਰੁਕੇਗਾ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਵੈਸੇ ਅੱਜ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਹੈ ਜੀ। 20 ਅਕਤੂਬਰ 1708 ਨੂੰ ਹਜ਼ੂਰ ਸਾਹਿਬ ਦੇ ਮੁਕਾਮ ਤੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਬਖਸ਼ੀ ਜੀ ਔਰ ਸਾਰੀ ਆਪਣੀ ਕੌਮ ਨੂੰ ਇਹ ਹਦਾਇਤ ਕੀਤੀ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਅਸੀਂ ਇਸ ਗੁਰਗੱਦੀ ਦਿਵਸ ਦੀ ਸਮੂਹ ਸਿੱਖ ਸੰਗਤ ਨੂੰ ਮੁਬਾਰਕਬਾਦ ਦਿੰਦੇ। ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਸਾਡੇ ਵੀਰ ਗੁਰਪ੍ਰੀਤ ਸਿੰਘ ਨਿਊ ਜਰਸੀ ਤੋਂ ਉਹਨਾਂ ਨੇ ਕੀਤਾ ਜੀ ਔਰ ਇੱਕ ਸੱਚੇ ਗੁਰਸਿੱਖ ਵਾਂਗ ਜਿੱਥੇ ਉਹਨਾਂ ਨੇ ਇਹ ਖਾਹਿਸ਼ ਜ਼ਾਹਿਰ ਕੀਤੀ ਹੈ ਕਿ ਸਾਡੀ ਤਾਕਤ ਇੱਕ ਦੂਸਰੇ ਨੂੰ ਭੰਡਣ ਜਾਂ ਵੰਡਣ ਜਾਂ ਬਦਖੋਈ ਇੱਕ ਦੂਜੇ ਦੀ ਕਰਨ ਤੇ ਨਾ ਸਾਡੀ ਤਾਕਤ ਜ਼ਾਇਆ ਹੋਏ। ਅਸੀਂ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਵਾਲੀਆਂ ਸਾਰੀਆਂ ਹੀ ਧਿਰਾਂ ਦੀ ਹਮਾਇਤ ਕਰੀਏ। ਦੂਸਰਾ ਜਿਹੜਾ ਕਾਰਡੀਨਲ ਪ੍ਰਿੰਸੀਪਲ ਜਿਸ ਨੂੰ ਅਸੀਂ ਛੱਡ ਚੁੱਕੇ ਹਾਂ ਪਿਛਲੇ ਦਿਨਾਂ 'ਚ, ਪਾਕਿਸਤਾਨ ਦੇ ਇੱਕ ਬੜੇ ਪ੍ਰੋਮੀਨੈਂਟ ਜਿਹੜੇ ਸੋਸ਼ਲ ਮੀਡੀਆ 'ਤੇ ਪੋਪੂਲਰ ਵੀ ਮੌਲਾਨਾ ਨੇ, ਉਹ ਸਿੱਖਾਂ ਦੀ ਤਾਰੀਫ ਕਰ ਰਹੇ ਸੀ ਬਹੁਤ। ਉਹ ਕਹਿਣ ਲੱਗੇ ਜੀ ਮੇਰੀ ਫੁੱਫੀ ਰਹਿੰਦੀ ਹੈ ਪੰਜਾ ਸਾਹਿਬ ਦੇ ਨੇੜੇ ਔਰ ਮੈਂ ਉੱਥੋਂ ਕਿਹਾ ਵੀ ਚਲੋ ਮੈਂ ਪੰਜਾ ਸਾਹਿਬ ਵੀ ਜਾ ਆਵਾਂ, ਅਤੇ ਉੱਥੇ ਮੈਂ ਉਹਨਾਂ ਦੇ ਹੈੱਡ ਗ੍ਰੰਥੀ ਸਾਹਿਬ ਨੂੰ ਮਿਲਿਆ। ਉਹਨਾਂ ਨੇ ਮੈਨੂੰ ਸਾਰੀ ਥਾਂ ਦਿਖਾਈ ਔਰ ਉਹਨਾਂ ਨੇ ਕਿਹਾ ਕਿ ਜੀ 2 ਗੱਲਾਂ ਜਿਹੜੀਆਂ ਮੈਂ ਸਮਝਦਾ ਵੀ ਸਿੱਖ ਕੌਮ ਤੋਂ ਸਾਨੂੰ ਮੁਸਲਮਾਨਾਂ ਨੂੰ ਜਿਹੜੇ ਅਸੀਂ ਮੋਮਨ ਕਹਿੰਦੇ ਆਪਣੇ ਆਪ ਨੂੰ ਸਿੱਖਣ ਦੀ ਲੋੜ ਹੈ। ਉਹਨਾਂ ਨੇ ਕਿਹਾ ਵੀ ਜਿੰਨਾ ਸਤਿਕਾਰ ਸਿੱਖ ਆਪਣੀ ਗੁਰੂ ਗ੍ਰੰਥ ਸਾਹਿਬ ਦਾ ਕਰਦੇ ਨੇ, ਉਹਨਾਂ ਨੇ ਕਿਹਾ ਜੀ ਅਸੀਂ ਆਪਣੇ ਘਰਾਂ 'ਚ ਜਾਂ ਦੂਸਰਿਆਂ 'ਚ ਨਜ਼ਰ ਮਾਰੀ ਹੈ ਕਿ ਮਣਾ ਮੂੰਹੀ ਮਿੱਟੀ ਜੰਮੀ ਹੋਏਗੀ ਕੁਰਾਨ ਮਜੀਦ ਜਿੱਥੇ ਪਿਆ ਹੈ, ਅਤੇ ਉਹ ਕੋਈ ਨਕਾਹ ਵੇਲੇ ਉਹਨੂੰ ਖੋਲ੍ਹਦੇ ਨੇ ਜਾਂ ਕਿਤੇ ਰੋਜ਼ਿਆਂ ਦੇ ਵੇਲੇ, ਤਾਂ ਉਵੇਂ ਹੀ ਹੁੰਦਾ। ਅਤੇ ਸਿੱਖਾਂ ਦਾ ਦੇਖੋ ਕਿਵੇਂ ਗੁਰੂ ਗ੍ਰੰਥ ਸਾਹਿਬ ਦਾ ਉਹ ਅਦਬ ਅਦਾਬ ਕਰਦੇ ਨੇ। ਦੂਸਰੀ ਗੱਲ ਉਹਨਾਂ ਨੇ ਕਹੀ ਕਿ ਮੈਨੂੰ ਉਸ ਗ੍ਰੰਥੀ ਸਿੰਘ ਨੇ ਦੱਸਿਆ ਕਿ ਭਾਈ ਜਿਹੜਾ ਸਾਡੇ ਲਈ ਧਾਰਮਿਕ ਤੌਰ ਦੇ ਉੱਤੇ ਇਹ ਫਰਜ਼ ਹੈ, ਲਾਜ਼ਮ ਹੈ ਕਿ ਅਸੀਂ ਦਸਵੰਧ ਆਪਣੀ ਆਮਦਨ ਦਾ 10ਵਾਂ ਹਿੱਸਾ ਜਿਹੜਾ ਹੈ ਉਹ ਰੱਬ ਦੇ ਨਾਂ 'ਤੇ ਕੱਢੀਏ, ਜਿਹਦੇ 'ਚ ਲੋੜਵੰਦਾਂ ਦੀ ਮਦਦ ਵੀ ਹੈ, ਗਰੀਬ ਦਾ ਕੋਈ ਕਿਸੇ ਦੀ ਫੀਸ ਹੈ, ਕਿਸੇ ਦਾ ਹਸਪਤਾਲ ਦਾ ਇਲਾਜ ਹੈ ਜਾਂ ਗੁਰਦੁਆਰਾ ਜਾਂ ਕੋਈ ਹੋਰ ਧਾਰਮਿਕ ਕੰਮਾਂ ਦੇ ਲਈ। ਅਤੇ ਉਹ ਮੌਲਵੀ ਸਾਹਿਬ ਨੇ ਕਿਹਾ, ਕਹਿੰਦੇ ਦੇਖੋ ਸਾਡੇ ਲਈ ਜਿਹੜੀ ਲਾਜ਼ਮ ਹੈ 2.5% ਹੈ ਕਿ ਹਰ ਮੁਸਲਮਾਨ 'ਤੇ ਲਾਜ਼ਮ ਹੈ ਕਿ ਉਹ ਆਪਣੀ ਕਮਾਈ ਦਾ 2.5% ਹਿੱਸਾ ਦੇ। ਤਾਂ ਉਹਨਾਂ ਕਿਹਾ ਵੀ ਸਾਡੇ ਤਾਂ ਉਹ 2.5% ਵੀ ਨਹੀਂ ਦਿੰਦੇ। ਉਹਨਾਂ ਕਿਹਾ ਜੇ ਦੇਣ ਤਾਂ ਜਿਹੜੇ ਸਾਡੇ 4 ਜ਼ਿਲ੍ਹੇ ਨੇ, ਫੈਸਲਾਬਾਦ ਹੈ, ਸਿਆਲਕੋਟ ਹੈ, ਲਾਹੌਰ ਹੈ ਔਰ ਗੁਜਰਾਂਵਾਲਾ ਹੈ, ਇਹਦੇ 'ਚ ਇੰਨੇ ਅਮੀਰ ਲੋਕ ਬੈਠੇ ਨੇ ਕਿ ਪਾਕਿਸਤਾਨ 'ਚ ਜਿਹੜੀ ਆ ਉਹ ਕਿਸੇ ਨੂੰ ਕੋਈ ਜਿਹੜੀ ਆ ਉਹਦੇ 'ਚ ਗਰੀਬੀ ਨਾ ਰਹੇ। ਸੋ ਇਹ ਉਹਨਾਂ ਵੱਲੋਂ ਟ੍ਰਿਬਿਊਟ ਸੀ। ਪਰ ਮੈਂ ਬਹੁਤ ਵਾਰ ਦੇਖਦਾ ਵੀ ਠੀਕ ਹੈ ਇਹ ਅਸੀਂ ਕਹਿੰਦੇ ਹਾਂ, ਪਰ ਹਾਲ ਸਾਡਾ ਵੀ ਕੋਈ ਬਹੁਤਾ ਚੰਗਾ ਨਹੀਂ ਹੈ। ਔਰ ਬਹੁਤ ਵਾਰ ਅੱਜ ਜਦੋਂ ਅਸੀਂ ਛੋਟੇ ਛੋਟੇ ਪ੍ਰੋਜੈਕਟ ਦੇ ਲਈ ਵੀ ਜਿਹੜਾ ਹੈ ਉਹ ਇਕੱਲਾ ਬੰਦਾ ਆਪਣਾ ਯਤਨ ਕਰ ਰਿਹਾ ਹੁੰਦਾ ਹੈ, ਜੇ ਸੱਚਮੁੱਚ ਜਿਹੜੀ ਲਿਟਰਲੀ ਦਸਵੰਧ ਕੱਢਣ ਦੀ ਗੱਲ ਗੁਰੂ ਅਰਜਨ ਸਾਹਿਬ ਦੇ ਵੇਲੇ ਜਾਂ ਗੁਰੂ ਰਾਮਦਾਸ ਜੀ ਦੇ ਵੇਲੇ ਨਾਲ ਵੀ ਜੋੜਿਆ ਜਾਂਦਾ ਹੈ, ਇਹ ਔਰ ਜ਼ਾਹਰ ਹੈ ਕਿ ਵੀ ਇਹ ਰਹਿਤ ਮਰਿਆਦਾ ਦੇ ਵਿੱਚ ਔਰ ਅੰਮ੍ਰਿਤ ਛਕਣ ਤੋਂ ਬਾਅਦ ਲਾਜ਼ਮ ਹੈ ਕਿ ਵੀ ਹਰ ਸਿੱਖ ਨੇ ਦਸਵੰਧ ਕੱਢਣਾ। ਹੁਣ ਜੇ ਅਸੀਂ ਸੱਚਮੁੱਚ ਹਰ ਸਿੱਖ ਆਪਣੀ ਕਮਾਈ ਦਾ ਗਿਣ ਕੇ ਅਸੀਂ ਤਾਂ 200, 400, 500 ਕਿਤੇ ਦੇ ਦਿੱਤਾ ਜਾਂ ਕਿਤੇ ਲੰਗਰ ਵੀ ਕਰਵਾਤਾ, ਉਹਨੂੰ ਵੀ ਉਸ ਖਾਤੇ 'ਚ ਪਾਇਆ ਹੁੰਦਾ ਔਰ ਇਹ ਠੀਕ ਨਹੀਂ ਹੈ। ਇਸ ਲਈ ਸਾਡੇ ਬਹੁਤ ਚੰਗੇ ਪ੍ਰੋਜੈਕਟ ਜਿਹੜੇ ਨੇ ਫਾਈਨੈਂਸ਼ੀਅਲ ਹੈਲਪ ਖੁਣੋ ਜਿਹੜੇ ਨੇ ਉਹ ਰੁਕ ਜਾਂਦੇ ਨੇ ਜਾਂ ਬੰਦ ਹੋ ਜਾਂਦੇ ਨੇ ਜਾਂ ਅਧਵਾਟੇ ਰਹਿ ਜਾਂਦੇ ਨੇ। ਸੋ ਵੀਰ ਗੁਰਪ੍ਰੀਤ ਸਿੰਘ ਜੀ ਤੁਹਾਡਾ ਬਹੁਤ ਸ਼ੁਕਰੀਆ। ਤੁਸੀਂ
ਇੱਕ ਬੜਾ ਇਫੈਕਟਿਵ ਮੈਸੇਜ ਦਿੱਤਾ ਹੈ, ਜਿਹੜਾ ਮੈਸੇਜ ਅਸਲ 'ਚ ਗੁਰੂ ਦੀ ਹਦਾਇਤ ਹੈ। ਔਰ ਵਕਤਨ ਬਾ ਵਕਤਨ ਸਾਨੂੰ ਆਪਣੇ ਆਪ ਨੂੰ ਰਿਮਾਈਂਡ ਕਰਵਾਉਣ ਦੀ ਲੋੜ ਹੁੰਦੀ ਹੈ ਕਿ ਭਾਈ ਇਹ ਗੁਰੂ ਦਾ ਹੁਕਮ ਹੈ ਕਿ ਹਰ ਸਿੱਖ ਦਸਵੰਧ ਕੱਢੇ, ਔਰ ਉਸ ਦਸਵੰਧ ਦੇ ਉੱਤੇ ਉਹਦਾ ਆਪਣਾ ਫਿਰ ਕੋਈ ਹੱਕ ਨਹੀਂ ਹੈ। ਉਹ ਹਾਂ ਉਹਨੇ ਕਿੱਥੇ ਦੇਣਾ ਹੈ, ਕਿਹੜੀ ਥਾਂ ਉਹਨੂੰ ਯੋਗ ਲੱਗਦੀ ਹੈ, ਇਹ ਉਹਦੀ ਚੋਇਸ ਹੈ, ਲੇਕਿਨ ਉਹ ਉਹਦੇ ਨਿੱਜੀ ਜਾਂ ਨਿੱਜੀ ਪਰਿਵਾਰ ਦੀ ਪਰਵਰਿਸ਼ ਜਾਂ ਉਹਨਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਖਰੀਦਣ ਲਈ ਨਹੀਂ ਹੈ। ਉਹ ਬੇਸ਼ੱਕ ਗੁਰਦੁਆਰਾ ਸਾਹਿਬ ਦੇ ਲਈ ਹੋਏ, ਉਹ ਕਿਸੇ ਗਰੀਬ ਬੱਚੇ ਦੀ ਫੀਸ ਹੈ ਕਿਸੇ, ਔਰ ਉਹ ਜ਼ਰੂਰੀ ਨਹੀਂ ਕਿ ਸਿਰਫ ਸਿੱਖ ਦੇ ਉੱਤੇ ਖਰਚ ਕੀਤਾ ਜਾਏ। ਉਹ ਕਿਤੇ ਵੀ ਉਹ ਜਿਹੜਾ ਲੋੜਵੰਦ ਹੈ ਉਹਨੂੰ ਲੱਗਦਾ ਹੈ ਕਿ ਭਾਈ ਇਹ ਬੱਚਾ ਬੱਚੀ ਚੰਗਾ ਪੜ੍ਹਾਈ ਦੇ ਵਿੱਚ ਜਿਹੜਾ ਹੈ ਉਹ ਬਰਾਈਟ ਹੈ ਲੇਕਿਨ ਅਫੋਰਡ ਨਹੀਂ ਕਰ ਸਕਦਾ, ਤੁਸੀਂ ਕਹਿੰਦੇ ਹੋ ਜੀ ਠੀਕ ਹੈ ਕਿ ਬਈ ਅਸੀਂ ਇਵੇਂ ਕਰਾਂਗੇ। ਔਰ ਜਿਹੜੇ ਰੈਗੂਲਰ ਦਸਵੰਧ ਕੱਢਦੇ ਰਹੇ ਨੇ, ਹੁਣ ਅਸੀਂ ਤਾਂ ਇੱਕ ਡਿਫਰੈਂਟ ਫੀਲਡ 'ਚ ਆ ਗਏ। ਮੈਂ ਜੇ ਆਪਣੇ ਪਰਿਵਾਰ ਦੀ ਗੱਲ ਕਰਾਂ, ਆਪਣੇ ਪਿਤਾ ਜੀ ਮਾਤਾ ਜੀ ਦੀ, ਔਰ ਹਾਲਾਂਕਿ ਗਵਰਨਮੈਂਟ ਜੌਬਸ ਵਾਲਿਆਂ ਦੀਆਂ ਲਿਮਿਟਿਡ ਇਨਕਮਸ ਹੁੰਦੀਆਂ ਨੇ, ਲੇਕਿਨ ਪਹਿਲੇ ਦਿਨ ਜਿੱਦਣ ਉਹ ਤਨਖਾਹ ਮਿਲਦੀ ਸੀ ਇਹ ਸੀ ਕਿ ਬਈ ਇਹ ਦਸਵੰਧ ਕੱਢਣਾ। ਉਹਦੇ ਨਾਲ ਪਿਤਾ ਜੀ ਨੇ ਕਿੰਨੇ ਲੋੜਵੰਦ ਬੱਚਿਆਂ ਨੂੰ ਪੜ੍ਹਾਇਆ, ਕਿੰਨੇ ਹੋਰ ਕਿਸੇ ਗਰੀਬ, ਔਰ ਕਈ ਵਾਰ ਇੰਨਾ ਕੁ ਇਕੱਠਾ ਹੋ ਜਾਂਦਾ ਸੀ ਕਿ ਭਾਈ ਜੇ ਕਿਸੇ ਦਾ ਕੋਈ ਵਿਆਹ ਦਾ ਜਾਂ ਕਿਸੇ ਦੀ ਬੱਚੀ ਦਾ, ਹੁਣ ਤਾਂ ਇੰਨੇ ਕੁ ਖਰਚੇ ਹੋ ਗਏ ਨੇ ਕਿ ਵੀ ਕੋਈ ਕਿਸੇ ਨੂੰ ਕਹਿ ਹੀ ਨਹੀਂ ਸਕਦਾ ਵੈਸੇ, ਲੇਕਿਨ ਉਦੋਂ ਸੀਮਤ ਸਾਧਨਾਂ ਦੇ ਵਿੱਚ, ਮੈਂ ਕੋਈ ਇਹਨੂੰ ਸੈਲਫ ਪੈਟਿੰਗ ਲਈ ਨਹੀਂ ਕਹਿ ਰਿਹਾ। ਔਰ ਮੈਂ ਇਹ ਦੇਖਦਾ ਕਿ ਵੀ ਉਹਨਾਂ ਦਾ ਕਹਿਣਾ ਸੀ, ਕਹਿੰਦੇ ਵੀ ਇੰਨੀ ਬਰਕਤ ਹੁੰਦੀ ਹੈ ਜਦੋਂ ਤੁਸੀਂ ਗੁਰੂ ਦੀ ਗੱਲ ਮੰਨਦੇ ਹੋ, ਗੁਰੂ ਦੇ ਹੁਕਮ ਦੇ ਉੱਤੇ ਅਮਲਨਾ ਕਰਦੇ ਹੋ, ਫਿਰ ਇਹ ਗੁਰੂ ਦੇ ਹਿੱਸੇ ਆ ਜਾਂਦਾ। ਪਾਕਿਸਤਾਨ ਦੇ ਬੜੇ ਅੱਛੇ ਫਿਲਾਸਫਰ ਔਰ ਪਾਕਿਸਤਾਨ ਟੀਵੀ ਦੇ ਫਾਊਂਡਰ ਚੋਂ ਅਸ਼ਫਾਕ ਅਹਿਮਦ ਸਾਹਿਬ, ਅਤੇ ਉਹ ਅਕਸਰ ਜਦੋਂ ਉਹਨਾਂ ਨੇ ਇੱਕ ਆਪਣੇ ਓਲਡ ਏਜ ਦੇ ਵਿੱਚ ਇੱਕ ਡਿਸਕਸ਼ਨ ਜਿਹੜੀ ਜ਼ਾਹਰਾ ਤੌਰ 'ਤੇ PTV 'ਤੇ ਵੀ ਟੈਲੀਕਾਸਟ ਹੁੰਦੀ ਸੀ, ਉਸ ਦਾ ਨਾਂ ਇੱਕ ਖਾਸ ਹੀ ਸੀ, ਉਹਨਾਂ ਨੇ ਜਿਹਨੂੰ ਅਸੀਂ ਪੰਜਾਬੀ 'ਚ ਸੱਥ ਕਹਿੰਦੇ ਹਾਂ, ਟਰਕੀ ਦਾ ਲਫ਼ਜ਼ ਹੈ, ਉਸ ਨੂੰ ਜਿਰਗਾ ਉਹਨੂੰ ਨਹੀਂ, ਜਿਰਗਾ ਵੀ ਨਹੀਂ ਸੀ, ਕੋਈ ਹੋਰ ਲਫ਼ਜ਼ ਸੀ, ਚਲੋ। ਅਤੇ ਉਸ ਦੇ ਵਿੱਚ ਉਹਨਾਂ ਨੇ ਕਿਸੇ ਨੂੰ ਪੁੱਛਿਆ ਕਿ ਜੀ ਤੁਸੀਂ ਕੀ ਕਰਦੇ ਹੋ ਆਪਣੀ ਜ਼ਿੰਦਗੀ? ਉਹ ਕਹਿਣ ਲੱਗੇ ਜੀ ਅਸੀਂ ਜਿਹੜਾ ਹੈ ਦੇਖੋ ਰੋਟੀ ਰੋਜ਼ੀ ਦੇ ਲਈ ਸਾਡਾ ਬਹੁਤ ਵਕਤ ਉਹਦੇ 'ਚ ਗੁਜ਼ਰ ਜਾਂਦਾ ਹੈ, ਜੋ ਥੋੜ੍ਹਾ ਬਹੁਤ ਹੁੰਦਾ ਹੈ ਵੀ ਕੋਸ਼ਿਸ਼ ਕਰੀਦਾ ਨਮਾਜ਼ ਵੀ ਪੜ੍ਹ ਲਈਏ ਔਰ ਦੂਸਰਾ ਵੀ ਹੋਏ। ਤਾਂ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਵੀ ਇਹ ਜਿਹੜਾ ਰੋਟੀ ਰੋਜ਼ੀ ਵਾਲਾ ਕੰਮ ਹੈ ਇਹ ਤੇਰਾ ਤਾਂ ਨਹੀਂ ਹੈ, ਇਹ ਤਾਂ ਅੱਲਾ ਦਾ ਕੰਮ ਹੈ, ਤੂੰ ਇਹ ਦੱਸ ਵੀ ਉਸ ਤੋਂ, ਉਹ ਤਾਂ ਉਹਨੇ ਗਾਰੰਟੀ ਲਈ ਹੋਈ ਹੈ। ਔਰ ਮੈਂ ਜਦੋਂ ਉਹਨਾਂ ਦੀ ਉਸ ਗੱਲ ਨੂੰ ਸੁਣਿਆ, ਮੈਂ ਕਿਹਾ ਵੀ ਇਹ ਤਾਂ ਸਾਡੇ ਗੁਰੂ ਸਾਨੂੰ, ਅਸੀਂ ਰੋਜ਼ਾਨਾ ਰਹਿ ਰਾਸ ਕਰਦੇ ਹਾਂ, ਪੜ੍ਹਦੇ ਹਾਂ ਕਿ ਵੀ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ, ਉਡੈ ਊਡ ਆਵੈ ਸਹਿ ਕੋਸਾਂ ਤਿਸ ਪਾਛੈ ਬਚਰੇ ਛਰਿਆ, ਤੈਨੂੰ ਕਵਣ ਖਿਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ। ਕਿ ਭਾਈ ਉਹ ਮਾਈਗ੍ਰੇਟਰੀ ਬਰਡਸ ਹਜ਼ਾਰਾਂ ਮੀਲਾਂ ਤੋਂ ਆਉਂਦੇ, ਉਹਨਾਂ ਨੂੰ ਕੌਣ ਖਵਾਉਂਦਾ? ਵੀ ਹਰ ਇੱਕ ਦੇ ਸਿਰ ਦੇ ਉੱਤੇ ਉਸ ਨੂੰ ਇਸ ਦੁਨੀਆ 'ਚ ਭੇਜਣ ਤੋਂ ਪਹਿਲਾਂ ਰੱਬ ਨੇ ਰਿਜ਼ਕ ਰੱਖਿਆ। ਉਹਨੇ ਕਿਹਾ ਉਹ ਤਾਂ ਰੱਬ ਦਾ ਕੰਮ ਹੈ, ਤੂੰ ਦੱਸ ਤੂੰ ਕੀ ਕਰਦਾ। ਹੁਣ ਜੇ ਅਸੀਂ ਆਪਣੀ ਕਾਰਗੁਜ਼ਾਰੀ ਦੁਨੀਆ ਨੂੰ ਦੱਸਣਾ ਚਾਹੀਏ ਤਾਂ ਅਸੀਂ ਤਾਂ ਕੁਝ ਵੀ ਨਹੀਂ ਕਰਦੇ, ਜਿਹੜੇ ਰਿਜ਼ਕ ਦੇ ਲਈ ਵੀ ਦੌੜ ਰਹੇ ਹਾਂ ਜਾਂ ਆਪੋ ਆਪਣੀ ਹਉਮੈ ਨੂੰ ਪੱਠੇ ਪਾ ਰਹੇ ਹਾਂ, ਉਸ ਦੇ ਵਿੱਚ ਕੁਝ ਵੀ ਐਸਾ ਨਹੀਂ ਹੈ ਜਿਹੜਾ ਕਿ ਅਸੀਂ ਇਸ ਗੱਲ ਨੂੰ ਕਹਿ ਸਕੀਏ ਕਿ ਜੀ ਅਸੀਂ ਜ਼ਿੰਦਗੀ ਦੇ ਵਿੱਚ ਇਹ ਸਕਾਰਥਾ ਕੰਮ ਕਰ ਰਹੇ ਹਾਂ। ਸੋ ਇਹ ਜਿਹੜੇ ਗੁਰੂ ਦੇ ਹੁਕਮ ਨੇ, ਜੇ ਉਹਨਾਂ ਦੇ ਮੁਤਾਬਕ ਅਸੀਂ ਜ਼ਿੰਦਗੀ ਜੀਵੀਏ, ਨਹੀਂ ਤਾਂ ਤੁਸੀਂ ਸਾਰਾ 5 ਲੱਖ ਵਾਲੇ ਦੀ 10 ਲੱਖ ਹੋ ਜਾਂਦੀ ਆ, ਉਹ ਫਿਰ ਵੀ ਹਾਏ ਹਾਏ ਕਰਦਾ ਰਹਿੰਦਾ, ਪੂਰੀ ਨਹੀਂ ਪੈਂਦੀ। ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਵੀ ਸਾਡੇ ਨਾਲ ਗੁਰਸਿੱਖ ਵੀਰ ਭੈਣਾਂ ਜੁੜਦੇ ਨੇ, ਜੇ ਉਹ ਸੱਚਮੁੱਚ ਲਿਟਰਲੀ ਇਹ ਮੰਨ ਲੈਣ ਵੀ ਇਹ ਦਸਵੰਧ ਗੁਰੂ ਦੇ ਨਾਂ 'ਤੇ ਉਹਨਾਂ ਨੇ ਕੱਢਣਾ, 1 ਸਾਲ ਬਾਅਦ ਤੁਸੀਂ ਦੇਖ ਸਕਦੇ ਹੋ ਜਿੱਥੇ ਤੁਹਾਡੇ ਅੰਦਰ ਇੱਕ ਸੰਤੋਖ ਵੀ ਹੋਏਗਾ, ਇੱਕ ਇੰਟੈਂਸ਼ਨ ਵੀ ਹੋਏਗਾ, ਉੱਥੇ ਤੁਹਾਡੀ ਕਮਾਈ ਦੇ ਵਿੱਚ ਬਰਕਤ ਵੀ ਹੋਏਗੀ। ਬਰਕਤ ਲਫ਼ਜ਼ ਦੀ ਹੁਣ ਕੋਈ ਅੰਗਰੇਜ਼ੀ ਤੁਸੀਂ ਅੱਜ ਦੇ ਜੰਮੇ ਪਲਿਆਂ ਨੂੰ ਤਾਂ ਸਮਝਾ ਨਹੀਂ ਸਕਦੇ, ਲੇਕਿਨ ਜਿਹੜੇ ਰੱਬ ਦੇ ਉੱਤੇ ਈਮਾਨ ਰੱਖਣ ਵਾਲੇ ਨੇ, ਯਕੀਨ ਰੱਖਣ ਵਾਲੇ ਨੇ, ਉਹ ਜਾਣਦੇ ਨੇ ਕਿ ਬਰਕਤ ਕੀ ਹੁੰਦੀ ਹੈ। ਔਰ ਵੀਰ ਗੁਰਪ੍ਰੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇੱਕ ਵਾਰ ਸਾਨੂੰ ਫਿਰ ਦਸਵੰਧ ਦੀ ਅਹਿਮੀਅਤ ਯਾਦ ਕਰਵਾਈ ਹੈ। ਜਦੋਂ ਅਸੀਂ ਰੋਜ਼ਾਨਾ ਹੀ ਗੱਲ ਕਰਦੇ ਹਾਂ, ਹਾਲਾਂਕਿ ਇਸ ਦਾ ਮਾਨਸਿਕ ਸਿਹਤ 'ਤੇ ਵੀ ਅਸਰ ਪੈਂਦਾ ਹੈ, ਥਿੰਕਿੰਗ 'ਤੇ ਵੀ ਪੈਂਦਾ ਹੈ। ਜਦੋਂ ਤੁਸੀਂ ਇੱਕ ਸੰਵੇਦਨਸ਼ੀਲਤਾ 'ਚ ਜੀ ਰਹੇ ਹੁੰਦੇ ਹੋ ਤਾਂ ਫਿਰ ਇਹ ਨਹੀਂ ਹੁੰਦਾ ਕਿ ਕੋਈ ਤੁਹਾਡੇ ਸਾਹਮਣੇ ਬੈਠਾ ਕਰਾਈ ਕਰ ਰਿਹਾ ਹੈ, ਜਾਂ ਕੋਈ ਹਜ਼ਾਰਾਂ ਮੀਲ ਦੂਰ ਪੰਜਾਬ ਦੀ ਧਰਤੀ ਤੋਂ ਕੋਈ ਜਿਹੜੀ ਹੈ ਉਹ ਰੋਣ ਦੀ ਆਵਾਜ਼ ਆ ਰਹੀ ਹੈ, ਜਾਂ ਕਸ਼ਮੀਰ ਦੀ ਕੋਈ ਬੱਚੀ
ਆਪਣੇ ਵੀਰ ਦੇ ਲਈ ਕੁਰਲਾ ਰਹੀ ਹੈ, ਜਾਂ ਮਿਡਲ ਈਸਟ ਜਾਂ ਉਸ ਗਜ਼ਾ ਦੇ ਵਿੱਚ ਕੋਈ ਫਲਸਤੀਨੀ ਬਾਪ ਜਿਸ ਦਾ ਸਾਰਾ ਟੱਬਰ ਉਸ ਮਲਬੇ ਦੇ ਥੱਲੇ ਦੱਬਿਆ ਗਿਆ ਹੈ, ਜਾਂ ਕੋਈ ਹੋਰ ਜਿਹੜਾ ਬੇਸ਼ੱਕ ਉਹ ਯਹੂਦੀ ਦੀ ਪੀੜ ਵੀ ਹੋਏ, ਜੋ ਅਸੀਂ ਪਹਿਲੇ ਦਿਨ ਤੋਂ ਹੀ ਇਸ ਦਾ ਜ਼ਿਕਰ ਕੀਤਾ ਹੈ। ਪਰ ਅੱਜ ਜਦੋਂ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਇਹ 8 ਬਿਲੀਅਨ ਆਬਾਦੀ ਵਾਲਾ ਪਲੈਨਟ ਕਿਵੇਂ ਉਹਨੂੰ ਇਵੇਂ ਹੀ ਲੈ ਰਿਹਾ ਜਿਵੇਂ ਤੁਸੀਂ ਕੋਈ ਕੰਮ ਸ਼ੁਰੂ ਕਰਦੇ ਹੋ, ਪਹਿਲੇ ਦਿਨ ਥੋੜ੍ਹਾ ਡਿਫਿਕਲਟ ਲੱਗਦਾ ਹੈ, ਫਿਰ ਲੱਗਦਾ ਵੀ ਇਹ ਤਾਂ ਇਵੇਂ ਹੀ ਹੋਣਾ। ਹੁਣ ਤੁਹਾਨੂੰ ਮੀਡੀਆ ਦੇ ਵਿੱਚ ਉਹ ਗੱਲ ਘਟਦੀ ਵੀ ਨਜ਼ਰ ਆ ਰਹੀ ਹੈ। ਦੂਸਰੇ ਪਾਸੇ ਇਜ਼ਰਾਈਲ ਵੱਲੋਂ ਉਹਨਾਂ ਦੇ ਬੰਬਾਰੀ ਕਰਨ ਵਾਲੇ ਜਹਾਜ਼ ਲਗਾਤਾਰ ਉਸ ਨੂੰ ਪਾਰਕਿੰਗ ਲਾਟ ਬਣਾਉਣ 'ਤੇ ਲੱਗੇ ਹੋਏ ਨੇ। ਔਰ ਇੱਕ ਰਫ ਜਿਹੜਾ ਰਾਇਟਰ ਨੇ ਜਿਹੜਾ ਐਸਟੀਮੇਟ ਦਿੱਤਾ ਵੀ ਇਸ ਵੇਲੇ ਤੱਕ ਜਿਹੜਾ 1 ਮਿਲੀਅਨ ਲੋਕ ਬੇਘਰ ਹੋ ਚੁੱਕੇ ਨੇ, ਔਰ ਆਲਮੋਸਟ ਜਿਹੜੀ ਨਾਰਦਰਨ ਹਾਫ ਹੈ ਗਜ਼ਾ ਦਾ, ਜਿਹੜਾ ਉਹਨਾਂ ਦਾ ਅਲਟੀਮੇਟ ਜਿਹੜਾ ਮਿਲਟਰੀ ਟਾਰਗੇਟ ਵੀ ਹੈ ਉਹਨੂੰ ਖਾਲੀ ਕਰਵਾਉਣਾ, ਉਹ ਲੋਕ ਜਿਹੜੇ ਨੇ ਕਿਸ ਹਾਲ 'ਚ ਨੇ, ਕਿਵੇਂ ਜੀ ਰਹੇ ਨੇ। 1 ਮਿਲੀਅਨ 10 ਲੱਖ ਲੋਕ ਬੇਘਰ ਨੇ। 5000 ਫਲਸਤੀਨੀ ਮਰ ਚੁੱਕੇ ਨੇ ਇਹਨਾਂ 14 ਦਿਨਾਂ 'ਚ। 7 ਅਕਤੂਬਰ ਤੋਂ ਇਹ ਪਾਰਟ ਸ਼ੁਰੂ ਹੁੰਦਾ ਹੈ ਹਮਾਸ ਦੇ ਬੜੇ ਬਰੂਟਲ ਹਮਲੇ ਦੇ ਨਾਲ, ਔਰ 13,000 ਜ਼ਖਮੀ ਨੇ। 13,000 ਔਰ ਮਰਨ ਔਰ ਜ਼ਖਮੀਆਂ ਦੇ ਵਿੱਚ ਲਗਭਗ 2/3 ਜਿਹੜੀ ਗਿਣਤੀ ਹੈ ਉਹ ਬੀਬੀਆਂ ਤੇ ਬੱਚਿਆਂ ਦੀ ਹੈ। ਔਰ ਇਸ ਕਿਸਮ ਦਾ ਜ਼ੁਲਮ ਜਿਹੜਾ ਹੈ ਉਹ ਚੱਲ ਰਿਹਾ ਹੈ, ਲੇਕਿਨ ਹਰ ਕੋਈ ਆਪੋ ਆਪਣੀ ਸਿਆਸਤ ਦੇ ਉੱਤੇ। ਔਰ ਬੀਤੇ ਕੱਲ ਅਮਰੀਕਨ ਪ੍ਰੈਜ਼ੀਡੈਂਟ ਬਾਈਡਨ ਨੇ ਮੁਲਕ ਨੂੰ ਐਡਰੈਸ ਕੀਤਾ, ਉਹੀ ਜੋ ਕੁਛ ਜਦੋਂ ਮਿਡਲ ਈਸਟ 'ਚ ਨੈਤਨਯਾਹੂ ਨੂੰ ਜੱਫੀ ਪਾ ਕੇ ਪ੍ਰੈਸ ਕਾਨਫਰੰਸ ਕੀਤੀ ਉਹੀ ਬੋਲੀ, ਔਰ ਇਹੀ ਕਿ ਰੂਸ ਔਰ ਹਮਾਸ ਔਰ ਬਿਲੀਅਨਸ ਆਫ ਡਾਲਰਸ ਇਜ਼ਰਾਈਲ ਨੂੰ ਦੇਣ ਦਾ, ਔਰ ਥੱਲੇ ਜੇ ਜਾ ਕੇ ਜੇ ਇਨਸਾਨੀ ਹਿਊਮੈਨੀਟੇਰੀਅਨ ਪੇਨ ਤੇ ਫਲਾਣਾ ਜਿਹਦਾ ਕੋਈ ਮਤਲਬ ਨਹੀਂ ਹੈ। ਔਰ ਇਸ ਦੇ ਉਲਟ ਅਸੀਂ ਅੱਜ ਦੇਖਦੇ ਹਾਂ ਕਿ ਬਈ ਚਲੋ ਇੱਕ ਚੰਗਾ ਸਟੈਪ ਹੈ। ਕਤਰ ਜਿਹੜਾ ਮੁਲਕ ਹੈ, ਉਹਨਾਂ ਦੇ ਕੋਲ ਭਾਵੇਂ ਛੋਟਾ ਜਿਹਾ ਮੁਲਕ ਹੈ ਪਰ ਡਿਪਲੋਮੇਸੀ ਦੀ ਦੁਨੀਆ 'ਚ ਉਹਨਾਂ ਨੇ ਆਪਣੀ ਚੰਗੀ ਥਾਂ ਬਣਾਈ ਹੈ। ਔਰ ਇਹ ਕਤਰ ਹੀ ਸੀ ਜਿਨ੍ਹਾਂ ਨੇ ਤਾਲਿਬਾਨ ਔਰ ਅਮਰੀਕਾ ਦੇ ਵਿੱਚ ਨੈਗੋਸ਼ੀਏਸ਼ਨ ਕਰਵਾ ਕੇ, ਜਿਹੜਾ 20 ਸਾਲ ਤੋਂ ਅਮਰੀਕਨ ਫੌਜ 9/11 ਤੋਂ ਬਾਅਦ ਉੱਥੇ ਫਸੀ ਹੋਈ ਸੀ, ਔਰ ਇਹ ਟਰੰਪ ਈਰਾ 'ਚ ਹੋਇਆ। ਟਰੰਪ ਨੂੰ ਇਹ ਕ੍ਰੈਡਿਟ ਜਾਂਦਾ ਹੈ ਕਿ ਉਸ ਨੇ ਦੇਖ ਲਿਆ ਵੀ ਰੀਅਲ ਥੱਲੇ ਗਰਾਊਂਡ ਦੇ ਉੱਤੇ ਪਾਵਰ ਕੀ ਹੈ, ਔਰ ਉਹਨੇ ਤਾਲਿਬਾਨ ਦੇ ਨਾਲ ਗੱਲਬਾਤ ਸ਼ੁਰੂ ਕੀਤੀ ਜਿਹਦੇ ਥੱਲੇ ਅਮਰੀਕਨ ਫੌਜ ਔਰ ਨੈਟੋ ਫੌਜ ਵਾਪਸ ਆ ਸਕੀ। ਸੋ ਹੁਣ ਵੀ ਕਿਉਂਕਿ 200 ਤੋਂ ਜ਼ਿਆਦਾ ਜਿਹੜੇ ਹੌਸਟੇਜ ਨੇ ਉਹ ਹਮਾਸ ਦੇ ਕੋਲ ਨੇ, ਜਿਨ੍ਹਾਂ ਦੇ ਵਿੱਚ ਸਿਰਫ ਇਜ਼ਰਾਈਲੀ ਨਹੀਂ ਨੇ, ਕਈ ਮੁਲਕਾਂ ਦੇ ਸ਼ਹਿਰੀ ਨੇ। ਸੋ ਅੱਜ ਇਹ ਖੁਸ਼ੀ ਦੀ ਖਬਰ ਹੈ ਕਿ ਕਤਾਰ ਦੇ ਐਫਰਟ ਦੇ ਨਾਲ 2 ਅਮਰੀਕੀ ਸਿਟੀਜ਼ਨ ਮਾਵਾਂ ਧੀਆਂ ਜੂਡੀਆ ਤੇ ਨੈਟਲੀ, ਉਹਨਾਂ ਨੂੰ ਹਮਾਸ ਨੇ ਰਿਲੀਜ਼ ਕਰ ਦਿੱਤਾ। ਔਰ ਪ੍ਰੈਜ਼ੀਡੈਂਟ ਬਾਈਡਨ ਨੇ ਵੀ ਇਸ ਦੇ ਉੱਤੇ ਬੜਾ ਉਹ ਲਫ਼ਜ਼ ਹੀ ਕੌਮਿਆਂ 'ਚ ਓਵਰਜੋਇਡ, ਬਾਈਡਨ ਓਵਰਜੋਇਡ ਐਟ ਰਿਲੀਜ਼ ਆਫ 2 ਅਮਰੀਕਨ ਹੌਸਟੇਜਿਸ। ਔਰ ਉਹਨਾਂ ਨੇ ਕਤਰ ਜਾਂ ਕਤਾਰ ਜੋ ਵੀ ਉਹਨੂੰ ਕਿਹਾ ਜਾਂਦਾ ਹੈ ਉਸ ਦੀ ਸਰਕਾਰ ਦਾ ਔਰ ਇਜ਼ਰਾਈਲ ਦਾ ਧੰਨਵਾਦ ਕੀਤਾ। ਸੋ ਇਹਦਾ ਮਤਲਬ ਇਹ ਹੈ ਕਿ ਵੀ ਇਹ ਨਹੀਂ ਹੈ ਕਿ ਵੀ ਇੱਕ ਪਾਸੇ ਤਾਂ ਬਰੂਟੈਲਿਟੀ ਦਾ ਆਲਮ ਚੱਲ ਰਿਹਾ ਹੈ, ਪਰ ਹਮਾਸ ਵੀ ਜਿਹੜਾ ਇਨ ਕੰਟਰੋਲ ਹੈ। ਇਸ ਰਿਲੀਜ਼ ਦੇ ਬਦਲੇ ਉਹਨਾਂ ਨੇ ਕੀ ਕੰਸੈਸ਼ਨ ਲਿਆ ਹੋਏਗਾ ਕੀ ਨਹੀਂ ਹੈ। ਹਾਲਾਂਕਿ ਅਸੀਂ ਸਮਝਦੇ ਹਾਂ ਕਿ ਜੇ ਹਮਾਸ ਨੇ ਸੱਚਮੁੱਚ ਇਸ ਵੇਲੇ ਜਿਹੜੀ ਗੁੱਡਵਿਲ ਉਹਨਾਂ ਦੇ ਲਈ ਖਾਸ ਤੌਰ 'ਤੇ ਗਜ਼ਾ ਦੇ ਬੇਗੁਨਾਹ ਲੋਕਾਂ ਲਈ ਹੈ, ਹਮਾਸ ਨੂੰ ਫੌਰਨ ਜਿਹੜੇ ਬੇਗੁਨਾਹ ਫੜੇ ਹੋਏ ਬੱਚੇ ਨੇ, ਔਰਤਾਂ ਨੇ, ਹਾਂ ਜੇ ਮਿਲਟਰੀ ਮੈਨ ਨੇ ਉਹ ਤਾਂ ਜੇ ਹੁਣ ਉਹਨਾਂ ਨੇ ਵਾਰ ਡਿਕਲੇਅਰ ਹੀ ਕੀਤੀ ਹੋਈ ਹੈ ਇਜ਼ਰਾਈਲ ਨੇ, ਉਹ ਤਾਂ ਤੁਸੀਂ ਉਹਨਾਂ ਨੂੰ POW ਦਾ ਦਰਜਾ ਦੇ ਸਕਦੇ ਹੋ, ਪ੍ਰਿਜ਼ਨਰਸ ਆਫ ਵਾਰ। ਲੇਕਿਨ ਬੇਗੁਨਾਹ ਬੱਚਿਆਂ ਨੂੰ, ਔਰਤਾਂ ਨੂੰ, ਜਾਂ ਜਿਹੜੇ ਨਾਨ ਮਿਲਟਰੀ ਟਾਰਗੇਟਸ ਉਹਨਾਂ ਨੇ ਬਣਾਏ, ਉਹਨਾਂ ਨੂੰ ਰਿਲੀਜ਼ ਕਰਨਾ ਚਾਹੀਦਾ। ਪਰ ਜੇ ਇਹ ਨੈਗੋਸ਼ੀਏਸ਼ਨ ਇਸ ਲੈਵਲ ਤੇ ਹੋ ਸਕਦੀ ਹੈ, ਜ਼ਾਹਰ ਹੈ ਅਮਰੀਕਾ ਨੇ ਪ੍ਰਵੇਲ ਕੀਤਾ, ਕਤਰ ਨੇ, ਤੇ ਫਿਰ 200 ਟਰੱਕ ਗਜ਼ਾ ਬਾਰਡਰ ਦੇ ਉੱਤੇ ਖੜੇ ਨੇ ਇਜਿਪਟ ਦੇ ਨਾਲ। ਹਾਲਾਂ ਬਾਈਡਨ ਨੂੰ ਆਇਆ ਵੀ 2 ਦਿਨ ਹੋ ਗਏ ਨੇ, ਅਜੇ ਤੱਕ ਵੀ ਉਹ ਮਦਦ ਨਹੀਂ ਪਹੁੰਚੀ ਹੈ। ਇਜ਼ਰਾਈਲ ਸ਼ਰਤਾਂ ਰੱਖ ਰਿਹਾ ਹੈ ਕਿ ਜੀ ਉਹ ਰਾਹ 'ਚ ਨਾ ਰੁਕਣ, ਉਹਨੂੰ ਹਮਾਸ ਨਾ ਵਰਤੇ, ਉਹਨੂੰ ਫਲਾਣਾ ਨਾ ਕਰੇ। ਤੇ ਚੱਲ ਕੀ ਰਿਹਾ ਹੈ, ਇਨਫੈਕਟ ਗਜ਼ਾ ਦੇ ਵਿੱਚ ਉਹਨੂੰ ਲੈਵਲ ਕਰਨ ਦਾ ਕੰਮ ਰਹੇ। ਰਾਇਟਰ ਨਿਊਜ਼ ਏਜੰਸੀ ਹੈ, ਇਜ਼ਰਾਈਲ ਹਮਾਸ ਕਨਫਲਿਕਟ, ਇਜ਼ਰਾਈਲ ਫਲੈਟਨਸ ਗਾਜ਼ਾ ਡਿਸਟ੍ਰਿਕਟ
ਆਰਥੋਡਾਕਸ ਚਰਚ ਐਜ਼ ਇਨਵੇਜਨ ਲੂਮਸ। ਈਵਨ ਇੱਕ ਬੜਾ ਪੁਰਾਣਾ ਉਹਨਾਂ ਦਾ ਚਰਚ ਆਰਥੋਡਾਕਸ ਚਰਚ ਹੈ, ਉਹਦੇ 'ਚ ਹਜ਼ਾਰਾਂ ਲੋਕਾਂ ਨੇ ਪਨਾਹ ਲਈ ਹੋਈ ਸੀ, ਉਹਨੂੰ ਵੀ ਬੰਬਾਰਡ ਕਰਕੇ ਲੈਵਲ ਕਰ ਦਿੱਤਾ ਹੈ। ਔਰ ਇਹ ਉਹਨਾਂ ਨੇ ਕਿਹਾ ਕਿ ਜੀ ਸਿਰਫ ਅੱਧੇ ਘੰਟੇ ਦੀ ਵਾਰਨਿੰਗ ਲੋਕਾਂ ਨੂੰ ਦਿੱਤੀ ਗਈ ਵੀ ਖਾਲੀ ਕਰ ਦਿਓ, ਅਸੀਂ ਲੱਗੇ ਹਾਂ ਇਹਨੂੰ ਲੈਵਲ ਕਰਨ। ਔਰ ਇਹ ਜਿਹੜਾ ਐਟਲੀਸਟ ਬਾਕੀ ਕਿਲਿੰਗਸ ਨੇ 13,000 ਜ਼ਖਮੀ, 5,000 ਦੇ ਕਰੀਬ ਮੌਤਾਂ। ਇੱਕ ਇਹ ਯੂਨਾਈਟਿਡ ਨੇਸ਼ਨਸ ਦੀ ਫਿਗਰ ਹੈ ਕਿ 1 ਮਿਲੀਅਨ ਤੋਂ ਜ਼ਿਆਦਾ ਜਿਹੜੇ ਨੇ ਉਹ ਬੇਘਰੇ ਹੋ ਚੁੱਕੇ ਨੇ। ਔਰ ਇਹ ਜਿਹੜਾ ਇਜ਼ਰਾਈਲ ਦਾ ਡਿਫੈਂਸ ਮਿਨਿਸਟਰ ਕਹਿ ਰਿਹਾ ਯੋਆਵ ਗੈਲੈਂਟ, who told troops the previous day that an order to invade would come soon, said on Friday that achieving Israel's objectives would not be quick or easy. ਉਹਨਾਂ ਨੇ ਕਿਹਾ ਜੀ ਅਜੇ ਗਰਾਊਂਡ ਅਟੈਕ ਨਹੀਂ ਕੀਤਾ, ਇਹ ਜਿਹੜੀ ਤਬਾਹੀ 5,000 ਡੈਥਸ, 13,000 ਜ਼ਖਮੀ, 1 ਮਿਲੀਅਨ ਬੇਘਰ, ਇਹ ਏਅਰ ਅਟੈਕ ਬੰਬਾਰਡਮੈਂਟ ਔਰ ਕਿੰਨੇ ਹਸਪੀਟਲ, ਸਕੂਲ ਦੂਜੇ ਤੀਜੇ ਕੀਤੇ ਨੇ। ਔਰ ਈਵਨ ਚਰਚ ਹਿੱਟ ਦਾ ਆਰਥੋਡਾਕਸ Patriarch of Jerusalem, the main Palestinian Christian denomination, said the overnight Israeli forces had struck the church of Saint Porphyrius in Gaza City, where hundreds of Christians and Muslims had sought sanctuary. ਜਿਵੇਂ ਅਸੀਂ ਕਿਹਾ ਸੀ ਕਿ ਸਾਰੇ ਫਲਸਤੀਨੀ ਮੁਸਲਮਾਨ ਨਹੀਂ ਨੇ, ਇੱਕ ਸਾਈਜ਼ੇਬਲ ਨੰਬਰ ਈਸਾਈਆਂ ਦਾ ਹੈ। ਔਰ ਕਿਸੇ ਵੇਲੇ ਇੱਕ ਕ੍ਰਿਸਚੀਅਨ ਲੇਡੀ PLO ਦੀ ਜਿਹੜੀ ਹਨਾਨ ਅਸ਼ਰਫੀ, ਉਹ ਸਪੋਕਸਵੂਮਨ ਹੁੰਦੀ ਸੀ PLO ਦੀ ਜਿਨ੍ਹਾਂ ਜ਼ਮਾਨਿਆਂ 'ਚ। ਔਰ ਉਹਦੇ ਅਮਰੀਕਾ 'ਚ ਆ ਕੇ ਜਦੋਂ ਉਹਨੇ ਪ੍ਰੈਸ ਕਾਨਫਰੰਸਿਸ ਕੀਤੀਆਂ, ਪਹਿਲੀ ਵਾਰ ਅਮਰੀਕਨਾਂ ਨੂੰ ਪਤਾ ਲੱਗਾ ਵੀ ਇਹ ਕੋਈ ਮਜ਼ਹਬੀ ਇਸ਼ੂ ਨਹੀਂ ਹੈ, ਉਹ ਤਾਂ ਉਹਨੂੰ ਯਹੂਦੀ ਮੁਸਲਿਮ ਇਸ਼ੂ ਹੀ ਸਮਝਦੇ ਸੀ। ਜਦੋਂ ਹੁਣ ਕ੍ਰਿਸਚੀਅਨ ਲੇਡੀ ਫਲਸਤੀਨ ਦੀ ਆ ਕੇ ਹਨਾਨ ਅਸ਼ਰਫੀ ਆਪਣੇ ਫਲਸਤੀਨੀ ਲੋਕਾਂ ਦੀ ਪੇਨ ਜਿਹੜੀ ਹੈ ਉਹ ਐਕਸਪ੍ਰੈਸ ਕਰ ਰਹੀ ਹੈ, ਤੇ ਉਸ ਨਾਲ ਬਹੁਤ ਵੱਡੀ ਹਮਦਰਦੀ ਪੈਦਾ ਹੋਈ ਸੀ। ਪਰ ਹੁਣ ਜੋ ਇਸ ਵੇਲੇ ਚੱਲ ਰਿਹਾ, ਉਹਨੇ ਤਾਂ ਸਭ ਕੁਛ ਹੀ ਲੈਵਲ ਕੀਤਾ ਹੋਇਆ। ਔਰ ਅੱਜ ਈਵਨ ਟਰਕੀ ਦਾ ਸਟੈਂਡ ਜਿਹੜਾ ਹੈ ਉਹ ਕਾਫੀ ਟਫ ਹੁੰਦਾ ਜਾ ਰਿਹਾ ਇਜ਼ਰਾਈਲ ਦੇ ਉੱਤੇ। ਟਰਕੀਜ਼ ਐਰਡੋਗਨ ਕਾਲਸ ਔਨ ਇਜ਼ਰਾਈਲ ਟੂ ਸਟਾਪ ਅਟੈਕਸ ਔਨ ਗਾਜ਼ਾ ਅਮਾਊਂਟਿੰਗ ਟੂ ਜੈਨੋਸਾਈਡ। ਉਹਨਾਂ ਨੇ ਕਿਹਾ ਵੀ ਇਹ ਜੈਨੋਸਾਈਡ ਹੈ, ਇਹਨੂੰ ਰੋਕਿਆ ਜਾਏ। ਹਾਲਾਂਕਿ ਇਜ਼ਰਾਈਲ ਨੂੰ ਵੀ ਪਤਾ ਹੈ ਵੀ ਇਹ ਜ਼ਬਾਨੀ ਜਮ੍ਹਾਂ ਖਰਚਾ ਹੈ, ਕਿਉਂਕਿ ਜਿਹੜੀ ਬੜੀ ਡਿਮਾਂਡ ਸੀ ਕਿ ਜੀ OIC ਦੀ 57 ਮੁਲਕਾਂ ਦੀ ਮੀਟਿੰਗ ਹੋਣੀ ਹੈ, ਉਹ ਜਿਹੜਾ ਇਹਦੇ 'ਤੇ ਕੀ ਫੈਸਲਾ ਲੈਂਦੇ ਨੇ ਕੀ ਨਹੀਂ ਲੈਂਦੇ, ਉਹ ਉਹੀ ਹੈ ਕਿ ਵੀ ਸਾਨੂੰ ਤਾਂ ਪਹਿਲਾਂ ਵੀ ਪਤਾ ਸੀ। ਜਿਹੜਾ ਉਹ ਉਰਦੂ ਦਾ ਇੱਕ ਕਪਲੇਟ ਕਿਹਾ ਜਾਂਦਾ ਹੈ ਕਿ ਵੀ ਬਹੁਤ ਸ਼ੋਰ ਸੁਨਤੇ ਥੇ ਪਹਿਲੂ ਮੇ ਦਿਲ ਕਾ, ਜਬ ਚੀਰਾ ਤੋ ਇੱਕ ਕਤਰਾ ਖੂਨ ਨਾ ਨਿਕਲਾ, ਕਿ ਵੀ ਰੌਲਾ ਬੜਾ ਸੀ। ਉਹੀ ਕੰਡੈਮਨੇਸ਼ਨ, ਅਸੀਂ ਇਜ਼ਰਾਈਲ ਨੂੰ ਕੰਡੈਮ ਕਰਦੇ ਹਾਂ, ਅਸੀਂ ਕਹਿੰਦੇ ਹਾਂ ਖਾਲੀ ਕਰੋ, ਅਸੀਂ ਕਹਿੰਦੇ ਹਾਂ ਮੁਲਕ ਬਣਾਓ, ਦੂਜਾ ਕਰੋ, ਨਥਿੰਗ। ਔਰ ਇਹ ਸਭ ਦੇ ਚਲਦੇ ਆ ਜਦੋਂ ਇਸ ਕਿਸਮ ਦੇ ਹਾਲਾਤ ਬਣੇ ਹੁੰਦੇ ਨੇ। 21ਵੀਂ ਸਦੀ ਹੈ, ਅਸੀਂ 21st ਸੈਂਚੁਰੀ ਦੀ ਗੱਲ ਕਰ ਰਹੇ ਹਾਂ। ਇਹ ਬਾਰਬੈਰਿਟੀ, ਇਹ ਜ਼ੁਲਮ, ਇਹ ਬੇਗੁਨਾਹ ਦੀ ਪੀੜ, ਇਹ ਲੋਕ ਕਿਵੇਂ ਰਾਤ ਨੂੰ ਸੌਂਦੇ ਹੋਣਗੇ। ਮੈਨੂੰ ਯਾਦ ਹੈ ਜਦੋਂ ਡਾਕਟਰ ਸਿੰਥੀਆ ਕੈਪਲੇ ਮਹਿਮੂਦ ਇਸ ਪ੍ਰੋਜੈਕਟ 'ਤੇ ਫਾਈਟਿੰਗ ਫॉर ਫੇਥ ਐਂਡ ਨੇਸ਼ਨ ਸਿੱਖ ਜਿਹੜੇ ਐਕਟਿਵਿਸਟ ਔਰ ਜਿਹੜੇ ਟਾਰਚਰ ਵਿਕਟਮ ਸੀ, ਉਹਨਾਂ ਨੂੰ ਇੰਟਰਵਿਊ ਕਰਦੇ ਸੀ। ਮੈਂ ਉਹਨਾਂ ਦੇ ਨਾਲ ਟਰੈਵਲ ਅਰਾਊਂਡ ਕਰਦਾ ਸੀ ਅਮਰੀਕਾ, ਕੈਨੇਡਾ 'ਚ। 90s ਦੀ ਗੱਲ ਹੈ। ਅਤੇ ਕਈ ਵਾਰ ਜਦੋਂ ਉਹਨਾਂ ਨੇ ਆਪਣੀ ਵਿਥਿਆ ਸੁਣਾ ਰਹੀ ਹੋਣੀ, ਅਤੇ ਮੈਂ ਤਾਂ ਅੰਗਰੇਜ਼ੀ 'ਚ ਟਰਾਂਸਲੇਟ ਕਰਦਾ ਸੀ, ਸੁਣਾਉਣ ਵਾਲੇ ਪੰਜਾਬੀ 'ਚ ਸੀ, ਅਤੇ ਡਾਕਟਰ ਸਿੰਥੀਆ ਉਹ ਰੁਕ ਜਾਂਦੇ ਸੀ, ਰੋਣ ਲੱਗ ਜਾਂਦੇ ਸੀ। ਫਿਰ ਉਹਨੇ ਉਹ ਜਿਹੜਾ ਉਹਨੂੰ ਨੈਪਕਿਨ ਔਰ ਦੂਸਰੇ ਨਾਲ ਸਾਫਿਰ ਦੈਨ ਆਈ ਹੈਡ ਟੂ ਕੰਟੀਨਿਊ। ਅਤੇ ਫਿਰ ਉਹਨੇ ਆਪਣੀ ਸ਼ਾਇਦ ਲਿਖਤ 'ਚ ਵੀ ਲਿਖਿਆ ਵੀ ਉਹਨੇ ਕਿਹਾ ਕਿ ਵੀ ਜਿਹੜਾ ਟਾਰਚਰ ਕਰ ਰਿਹਾ, ਜਿਵੇਂ ਜੋ ਹਾਲ ਕਰ ਰਿਹਾ, ਪੁੱਠਾ ਟੰਗਿਆ ਹੋਇਆ, ਨਹੁੰ ਖਿੱਚੇ ਜਾ ਰਹੇ ਨੇ, ਬੁਰਾ, ਕਿ ਵੀ ਉਹ ਉਸੇ ਸ਼ਾਮ ਘਰ ਜਾਂਦਾ ਹੈ, ਸ਼ਾਮ ਦਾ ਉਹਦਾ ਬੱਚਾ ਵੀ ਸੁੱਤਾ ਹੋਏਗਾ, ਬੱਚੀ ਵੀ ਹੋਏਗੀ, ਉਹਦਾ ਜੇ ਪੈਰ ਰਜਾਈ ਤੋਂ ਬਾਹਰ ਹੈ ਤੇ ਉਹ ਜ਼ਰੂਰ ਉਹਨੂੰ ਟੱਕ ਇਨ, ਉਹਨੇ ਕਿਹਾ ਉਹਨੂੰ ਟੱਕ ਇਨ ਕਰਦਾ ਹੋਏਗਾ। ਤੇ ਉਹ ਕਿਵੇਂ ਇੱਕੋ ਬੰਦੇ ਦੇ ਅੰਦਰ ਇੱਕ ਪਾਸੇ ਜ਼ੁਲਮ ਕਰਨ ਲੱਗਿਆ, ਜਿੱਥੇ ਚੀਕਾਂ ਔਰ ਤਕਲੀਫ, ਔਰ ਦੂਸਰਾ ਉਹ ਵੀ ਉਸ ਨੂੰ ਇਵੇਂ ਉਸ ਚੋਂ ਜਿਹੜਾ ਉਹ ਜੋਏ ਲੈ ਰਿਹਾ, ਔਰ ਉਹੀ ਜਾ ਕੇ ਉਸ ਨੂੰ ਹੈ ਵੀ ਮੇਰੇ ਬੱਚੇ ਦਾ ਪੈਰ ਜਿਹੜਾ ਉਹ ਰਜਾਈ ਤੋਂ ਬਾਹਰ ਠੰਡ ਨਾ ਲੱਗ ਜਾਏ। ਇਹ ਕਿਵੇਂ ਕੈਰੀ ਕਰਦੇ ਨੇ? ਔਰ ਸ਼ਾਇਦ ਇਸ ਸਵਾਲ ਦਾ ਜਵਾਬ ਮੈਂ ਇਹ ਦੇਖਦਾ ਕਿ ਵੀ ਇਹ ਜਿਹੜੇ ਲੋਕ ਮੌਤ ਦੇ ਵਣਜਾਰੇ ਨੇ, ਇਕੱਲਾ ਗੱਲ ਇਹ ਨਹੀਂ ਹੈ ਵੀ ਗਰਾਊਂਡ ਦੇ ਉੱਤੇ ਤਾਂ ਮਰਨ ਵਾਲਾ, ਜਦੋਂ ਉਹਨਾਂ ਨੇ ਵੀ ਜਵਾਬੀ ਹਮਲੇ ਕੀਤੇ ਜਾਂ ਕਰਨੇ ਨੇ ਤਾਂ ਕਾਮਨ ਸੋਲਜਰ ਮਰੇਗਾ, ਜਿਸ ਵਿਚਾਰੇ ਦਾ ਕੋਈ ਬਹੁਤਾ
ਨਹੀਂ ਹੈ, ਉਹਨੂੰ ਤਾਂ ਜੇ ਆਰਡਰ ਇਜ਼ ਆਰਡਰ ਕਰਕੇ ਕੀਤਾ ਹੋਏਗਾ ਕਿ ਵੀ ਕੀ ਹੈ। ਲੇਕਿਨ ਇਹ ਲੋਕ ਜਿਹੜੇ ਇਸ ਕਿਸਮ ਦੇ ਫੈਸਲੇ ਜਾਂ ਜਿਹਦੇ 'ਚ ਇਹ ਹੁੰਦਾ ਹੈ ਕਿ ਵੀ ਇਹਦੇ 'ਚ ਉਹਨਾਂ ਨੂੰ ਕਹਿੰਦੇ ਗੋ ਹੈਡ, ਵੀ ਕੋਈ ਇਨਸਾਨੀ ਜ਼ਿੰਦਗੀ, ਕੋਈ ਇਨਸਾਨੀ ਪੇਨ, ਕੋਈ ਇਨਸਾਨੀ ਦਰਦ, ਫਿਰ ਇਹੀ ਜਾ ਕੇ ਜੀਸਸ ਦੇ ਅੱਗੇ ਵੀ ਗੋਡੇ ਟੇਕਦੇ ਹੋਣਗੇ, ਨਬੀ ਮੁਹੰਮਦ ਦੇ ਅੱਗੇ ਵੀ, ਮਰਸੀ, ਅੱਲਾ, ਗੋਡ, ਰਹਿਮ ਕਰਨ ਵਾਲਾ, ਕੰਪੈਸ਼ਨ ਕਰਨ ਵਾਲਾ। ਔਰ ਉਹ ਕਿਵੇਂ ਉਸ ਸਾਰੇ ਨੂੰ, ਜਾਂ ਹਿੰਦੂ ਤਵੀਆਂ ਦੇ ਹਵਾਲੇ ਨਾਲ ਵੀ ਤੁਸੀਂ ਜਿਸ ਕਿਸਮ ਦੇ ਜ਼ੁਲਮ ਉਹ ਕਰ ਰਹੇ ਨੇ ਜੀ, ਇਹ ਕਿਹੜੇ ਰੱਬ ਨੂੰ ਰਿਝਾਉਂਦੇ ਨੇ? ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਇਹਨਾਂ ਦਾ ਰੱਬ ਕੋਈ ਜ਼ਾਲਮ ਹੈ, ਕਿਸੇ ਉਸ ਚੋਂ ਸ਼ੈਤਾਨ ਦੇ ਬੱਚੇ ਤੋਂ ਬਿਨਾਂ ਤਾਂ ਫਿਰ ਹੋਰ ਕੁਝ ਤੁਸੀਂ ਕੁਝ ਕਹਿ ਹੀ ਨਹੀਂ ਸਕਦੇ। ਸ਼ੈਤਾਨ ਹੀ ਹੈ ਜਿਹੜਾ ਇਸ ਚੋਂ ਪਲੇਸ਼ਰ ਲੈਂਦਾ ਹੋਏਗਾ, ਜਿਹੜਾ ਰੱਬ ਦਾ ਬਣਾਇਆ ਬੰਦਾ ਹੈ। ਇੱਕ ਪਾਸੇ ਹੁਣ ਕਿਉਂਕਿ ਵੱਡੇ ਡਿਸੀਜਨ ਮੇਕਰ ਸਾਰੇ ਵੈਸਟਰਨ ਯੂਰਪ ਹੋਏ ਜਾਂ ਅਮਰੀਕਾ ਹੋਏ ਜਾਂ ਦੂਜੇ ਆਲਮੋਸਟ ਕ੍ਰਿਸਚੀਅਨਸ ਨੇ। ਹੁਣ ਇਹ ਜਦੋਂ ਬਾਈਬਲ ਪੜ੍ਹਦੇ ਨੇ ਤਾਂ ਗੋਡ ਮੇਡ ਮੈਨ ਇਨ ਹਿਜ਼ ਓਨ ਇਮੇਜ, ਕਿ ਰੱਬ ਨੇ ਆਪਣੇ ਵਜੂਦ ਚੋਂ ਜਿਹੜਾ ਉਹ ਇਨਸਾਨ ਬਣਾਇਆ। ਹੁਣ ਜੇ ਰੱਬ ਨੇ ਬਣਾਇਆ ਇਨਸਾਨ, ਉਹ ਕੋਈ 6 ਫੁੱਟ ਦਾ ਹੈ, ਕੋਈ 5 ਦਾ ਹੈ, ਕੋਈ ਕਾਲਾ ਹੈ, ਕੋਈ ਪੀਲਾ ਹੈ, ਕੋਈ ਚਿੱਟਾ ਹੈ, ਕੋਈ ਹੋਰ ਹੈ, ਉਹ ਤਾਂ ਰੱਬ ਦਾ ਬੰਦਾ ਹੈ ਨਾ ਜੀ। ਔਰ ਤੁਸੀਂ ਕਿਵੇਂ, ਕਿਸ ਬੇਕਿਰਕੀ ਦੇ ਨਾਲ ਤੁਹਾਡੀ ਕਲਮ ਚੱਲਦੀ ਹੈ ਕਿ ਇਹਨੂੰ ਵਾਈਪ ਆਊਟ ਕਰ ਦਿਓ, ਇਹਨੂੰ ਸਾਫ਼ ਕਰ ਦਿਓ। ਹੁਣ ਇਹ ਪੁੱਛਿਆ ਜਾ ਰਿਹਾ ਕਿ ਵੀ ਇਹ ਕਦੋਂ ਰੁਕੇਗਾ? 14 ਦਿਨ ਹੋ ਗਏ, ਬਾਈਡਨ ਗਿਆ, ਜਰਮਨ ਦੀ ਚਾਂਸਲਰ ਗਈ, ਉਹ ਸੁਣਕ ਜਾ ਕੇ ਉਹਨੂੰ ਕਹਿ ਰਿਹਾ ਕਿ ਜੀ ਅਸੀਂ ਬਿਲਕੁਲ ਨਾਲ ਖੜੇ ਹਾਂ, ਵੀ ਬਹੁਤ ਕ੍ਰਾਈਮ, ਮੈਨੂੰ ਬਹੁਤ ਪੇਨ ਹੋਈ ਜੋ 7 ਅਕਤੂਬਰ ਨੂੰ ਹੋਇਆ, ਜੋ ਹੋਇਆ। ਸੋ ਮਤਲਬ ਇਹ ਹੈ ਵੀ ਇਹ ਸਾਰੇ ਹੀ ਉਸ ਮਰਡਰਰ ਨੂੰ ਐਂਡੋਰਸ ਕਰ ਰਹੇ ਨੇ, ਜਿਹੜਾ ਆਲਰੇਡੀ ਆਪਣੇ ਮੁਲਕ ਦੇ ਵਿੱਚ ਜਿਹੜਾ ਉਹ ਕਰਪਸ਼ਨ ਦੇ ਲਈ ਜਾਣਿਆ ਜਾਂਦਾ ਹੈ। ਔਰ ਉੱਥੇ ਜਿਹੜੀ ਥੋੜ੍ਹੀ ਬਹੁਤ ਆਜ਼ਾਦ ਆਵਾਜ਼ ਵੀ ਇਜ਼ਰਾਈਲ 'ਚ, ਉਹਨਾਂ ਦੇ ਆਪਣੇ ਹਿਬਰੀਓ ਦੇ ਨਿਊਜ਼ਪੇਪਰਸ ਚੈਲੰਜ ਕਰ ਰਹੇ ਨੇ ਕਿ ਭਾਈ ਇਹ ਕੀ ਹੋ ਰਿਹਾ, ਕੀ ਚੱਲ ਰਿਹਾ, ਕਿੱਥੇ ਜਾ ਕੇ ਰੁਕੇਗਾ। ਦੁਨੀਆ 'ਚ ਵੀ ਅਸੀਂ ਜ਼ਿਕਰ ਕੀਤਾ ਵੀ ਜਿਹੜੇ ਜਾਗਦੀ ਜ਼ਮੀਰ ਵਾਲੇ ਯਹੂਦੀ ਨੇ, ਉਹ ਕਈ ਥਾਂ 'ਤੇ ਵੱਡੇ ਪ੍ਰੋਟੈਸਟ, ਸਾਰਾ ਦੁਨੀਆ 'ਚ ਬਹੁਤ ਸਾਰੀਆਂ ਥਾਵਾਂ 'ਤੇ ਪ੍ਰੋਟੈਸਟ ਹੋ ਰਹੇ ਨੇ। ਇਸਲਾਮਿਕ ਮੁਲਕਾਂ 'ਚ ਵੀ ਹੋਏ ਨੇ, ਯੂਰਪੀਅਨ ਮੁਲਕਾਂ 'ਚ ਵੀ ਹੋਏ ਨੇ, ਜਿੱਥੇ ਰੋਕਣ ਦੀ ਕੋਸ਼ਿਸ਼ ਹੋ ਰਹੀ ਹੈ ਉੱਥੇ ਵੀ ਹੋ ਰਹੇ ਨੇ। ਪਰ ਉਹਨੂੰ ਵੀ ਪਤਾ ਹੈ ਇਜ਼ਰਾਈਲ ਨੇਤਨਯਾਹੂ ਨੂੰ ਕਿ ਵੀ ਮੇਰੇ ਤੇ ਕੋਈ ਵਾਰ, ਇਹ ਹੁਣ ਜੋ ਕੁਝ ਵੀ ਕਰ ਰਿਹਾ ਇਹ ਸਾਰੇ ਹਮਾਸ ਨੇ ਜੋ ਕੀਤਾ ਉਹ ਵੀ ਵਾਰ ਕ੍ਰਾਈਮ ਹੈ। ਪਰ ਉਹ ਤਾਂ ਇਜ਼ਰਾਈਲ ਤਾਂ ਇੱਕ ਲਾਫੁਲ ਸੁਸਾਇਟੀ ਹੈ, ਉਹਨਾਂ ਦੀ ਇੱਕ ਆਪਣੀ ਡੈਮੋਕ੍ਰੇਸੀ ਹੈ, ਉਹ ਯੂਨਾਈਟਿਡ ਨੇਸ਼ਨਸ ਦਾ ਮੈਂਬਰ ਹੈ, ਉਹ ਜਵਾਬਦੇਹ ਹੈ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੂੰ। ਲੇਕਿਨ ਕਿਸੇ ਦਾ ਜਿਵੇਂ ਕੋਈ ਡਰ ਭੈ ਪੋ ਹੀ ਨਹੀਂ, ਨਾ ਰੱਬ ਦਾ ਜਿਹੜਾ ਦਿਸਦਾ ਨਹੀਂ ਹੈ, ਤੇ ਨਾ ਹੀ ਉਹ ਲਾਅ ਹੈ ਜਿਹੜਾ ਤੁਹਾਡੇ ਸਾਹਮਣੇ ਹੈ, ਤੁਸੀਂ ਇਸ ਪਾਸੇ ਤੁਰੇ ਹੋਏ ਹੋ। ਔਰ ਜਦੋਂ ਉਸ ਨੂੰ ਪੁੱਛਿਆ ਜਾਂਦਾ ਵੀ ਤੁਹਾਡਾ ਆਬਜੈਕਟਿਵ ਕੀ ਹੈ, ਹੁਣ ਕਿਉਂਕਿ ਜਿਵੇਂ ਤੁਸੀਂ ਵੀ ਪੁੱਛਿਆ ਕਿ ਭਾਈ ਇਹ ਰੁਕੇਗੀ ਕਿੱਥੇ ਜਾ ਕੇ, ਤੇ ਉਸ ਦੇ ਵਿੱਚ ਇਹੀ ਸਵਾਲ ਜਿਹੜਾ ਉਹ ਹੈ। ਇਜ਼ਰਾਈਲੀ ਡਿਫੈਂਸ ਮਿਨਿਸਟਰ ਯੋਆਵ ਗੈਲੈਂਟ ਸੈਡ that once Hamas has been defeated, Israel would end its responsibility for life in the Gaza Strip। ਹੁਣ ਜਿਹੜਾ ਇਹਨਾਂ ਦਾ ਅਲਟੀਮੇਟਲੀ ਪੋਲੀਟੀਕਲ ਆਬਜੈਕਟਿਵ ਹੈ ਉਹ ਬੜਾ ਖਤਰਨਾਕ ਹੈ। ਹੁਣ ਕਿਉਂਕਿ ਗਜ਼ਾ ਨੂੰ ਇੱਕ ਪਾਸੇ ਮੈਡੀਟੇਰੀਅਨ ਸਮੁੰਦਰ ਹੈ, ਇੱਕ ਪਾਸੇ ਇਜਿਪਟ ਹੈ, ਤੇ ਜਿਹੜੀ ਸਪਲਾਈ ਲਾਈਨ ਹੈ ਸਾਰੀ, ਜਿਹੜੀ ਉਹਨਾਂ ਨੂੰ ਬਿਜਲੀ, ਪਾਣੀ ਜਾਂ ਜਿਹੜੀ ਬਾਹਰੋਂ ਵੀ ਮਦਦ, ਕਿਉਂਕਿ ਉਹ ਤਾਂ ਕੈਂਪ ਬਣੇ ਹੋਏ ਨੇ UN ਵੱਲੋਂ ਜਾਂ ਉੱਥੋਂ ਜਾਂਦੀ, ਤੇ ਇਹ ਉਹਦਾ ਡਿਫੈਂਸ ਮਿਨਿਸਟਰ ਦਾ ਕਹਿਣਾ ਹੈ ਕਿ ਜੀ ਅਸੀਂ ਇੱਕ ਵਾਰ ਮਤਲਬ ਜਦੋਂ ਲੈਵਲ ਕਰਤਾ ਉਸ ਤੋਂ ਬਾਅਦ ਅਸੀਂ ਉੱਥੋਂ ਨਾ ਕੋਈ ਜਾਣਦਾ। ਮਤਲਬ ਇਹ ਹੈ ਵੀ ਇਹ ਪਰਮਾਨੈਂਟਲੀ ਉਹਨੂੰ ਅਨੈਕਸ ਕਰਨਾ ਚਾਹੁੰਦੇ ਨੇ, ਉਹ ਸਾਰਿਆਂ ਨੂੰ ਗਜ਼ਾ ਨੂੰ ਵੀ ਆਪਣਾ ਹਿੱਸਾ ਬਣਾ ਲੈਣਗੇ। ਬਿਫੋਰ ਦਾ ਕਨਫਲਿਕਟ ਇਜ਼ਰਾਈਲ ਸਪਲਾਈਡ ਗਜ਼ਾ ਵਿਦ ਮੋਸਟ ਆਫ ਇਟਸ ਐਨਰਜੀ ਨੀਡਸ ਐਂਡ ਮੋਨੀਟਰਡ ਇੰਪੋਰਟਸ ਇਨਟੂ ਦਾ ਟੈਰੀਟੋਰੀ। ਉੱਥੋਂ ਜਿਹੜੀਆਂ ਇੰਪੋਰਟਸ ਨੇ ਉੱਥੋਂ ਦੀ ਹੁੰਦੀਆਂ ਸੀ। ਦਾ ਸਟੇਟਮੈਂਟ ਕਮਸ ਐਜ਼ ਇਜ਼ਰਾਈਲ ਕੰਟੀਨਿਊਜ਼ ਇਟਸ ਸਟ੍ਰਾਈਕਸ ਔਨ ਗਜ਼ਾ ਐਂਡ ਏਡ ਰਿਮੇਨਸ ਬਲੌਕਡ ਔਨ ਦਾ ਬਾਰਡਰ ਵਿਦ ਇਜਿਪਟ। 14 ਦਿਨਾਂ ਤੋਂ ਪਾਣੀ, ਦਵਾਈਆਂ, ਬਿਜਲੀ, ਕੱਲ੍ਹ ਵੀ ਅਸੀਂ ਗੱਲ ਕੀਤੀ ਸੀ ਕਿ ਡਾਕਟਰਸ ਵਿਦਆਊਟ ਐਨਸਥੀਸੀਆ ਡਾਇਰੈਕਟ ਜਿਹੜੇ ਨੇ ਉਹ ਚਾਕੂ ਚਲਾ ਰਹੇ ਨੇ, ਉਹ ਪੇਨ ਨਾਲ ਹੀ ਮਾਰ ਜਾਂਦਾ ਪੇਸ਼ੈਂਟ, ਕਿਉਂਕਿ ਕੁਝ ਵੀ ਨਹੀਂ ਹੈ। ਔਰ ਇਸ ਸਾਰੇ ਦੇ ਚੱਲਦਿਆਂ ਉਹਨੇ ਪਾਰਲੀਮੈਂਟਰੀ ਕਮੇਟੀ ਨੂੰ ਇਹ ਕਿਹਾ, ਇਹਨੇ ਗੈਲੈਂਟ ਨੇ, ਕਿ ਫਸਟ ਸਟੇਜ ਆਫ ਦਾ ਕੈਂਪੇਨ ਵਾਜ਼ ਮੈਂਟ ਟੂ ਡਿਸਟਰੋਏ ਹਮਸ ਇਨਫਰਾਸਟਰਕਚਰ। ਅਕੋਰਡਿੰਗ ਹੁਣ ਹਮਸ ਇਨਫਰਾਸਟਰਕਚਰ ਇਹਨਾਂ ਦੇ ਲਈ ਸਕੂਲ, ਕਾਲਜ, ਹਸਪਤਾਲ, ਮਸੀਤਾਂ, ਈਵਨ ਆਰਥੋਡਾਕਸ ਚਰਚ ਸਭ ਲੈਵਲ ਕਰਤਾ ਪਾਰਕਿੰਗ। ਇਹ ਕਹਿੰਦੇ ਜੀ ਸਾਡਾ ਪਹਿਲਾ ਸਟੈਪ ਸੀ,
ਅਸੀਂ ਹਮਾਸ ਦਾ ਜਿਹੜਾ ਹੈ ਉਹ ਕਰ ਦਿੱਤਾ ਹੈ। ਜੀ। ਔਰ ਫਿਰ ਉਹਨੇ ਕਿਹਾ ਜੀ ਹੀ ਵੁੱਡ ਦੈਨ ਲਾਂਚ ਆਪਰੇਸ਼ਨਸ ਐਟ ਲੋਅਰ ਇੰਟੈਂਸਿਟੀ ਟੂ ਐਲੀਮੀਨੇਟ ਪਾਕਟਸ ਆਫ ਰੈਜ਼ਿਸਟੈਂਸ। ਡਰਦੇ ਵੀ ਨੇ ਕਿ ਵੀ ਜੀ ਹੁਣ ਕਿਉਂਕਿ ਉਹ ਗਜ਼ਾ ਦੇ ਵਿੱਚ ਇਹ ਵੀ ਹੈ ਕਿ ਵੀ ਬਹੁਤ ਸਾਰੇ ਉਹਨਾਂ ਨੇ ਥੱਲੇ ਜਿਹੜੀਆਂ ਨੇ ਉਹ ਖੰਦਕਾਂ ਖੋਦੀਆਂ ਹੋਈਆਂ ਨੇ, ਟਨਲਸ ਬਣਾਈਆਂ ਹੋਈਆਂ ਵੀ ਉਹ ਕਰਨਗੇ ਅਟੈਕ। ਫਿਰ ਇਹ ਕੀ ਕਰਨਗੇ ਜਦੋਂ ਇਹਨਾਂ ਨੇ ਉੱਥੋਂ ਈਸਟਰਨ ਜਿਹੜਾ ਉਹ ਸਾਰਾ ਖਾਲੀ ਕਰਾ ਲਿਆ, ਮਿਲੀਅਨ ਧੱਕ ਕੇ ਦੂਜੇ ਪਾਸੇ ਸੁੱਟਤੇ। ਦੈਨ ਇਹ ਫਿਰ ਜਿਵੇਂ ਉਹ ਕੀ ਸੀ ਅਫਗਾਨਿਸਤਾਨ ਦੇ ਵਿੱਚ ਅਮਰੀਕਾ ਨੇ ਰੋਜ਼ੀ ਕਟਰ ਡੇਜ਼ੀ ਕਟਰ ਕੇ ਬੰਬ ਡਿੱਗ ਰਿਹਾ, ਉਹ ਥੱਲੇ 50 ਫੁੱਟ ਤੱਕ ਜਿਹੜਾ ਉਹਨੂੰ ਇੱਕ ਟੋਆ ਪੱਟ ਦਿੰਦਾ ਹੈ ਕਿ ਵੀ ਥੱਲੋਂ ਕੋਈ ਨਿਕਲੇ ਨਾ, ਉਹਨੂੰ ਸਾਰੇ ਨੂੰ ਲੈਵਲ ਕਰਕੇ ਫਿਰ ਉਹ ਆਪਣਾ ਮੈਪ ਸ਼ੋਅ ਕਰ ਰਹੇ ਨੇ ਜੀ ਇੱਥੇ ਅਸੀਂ ਸ਼ਾਪਿੰਗ ਮਾਲ ਬਣਾਵਾਂਗੇ, ਇੱਥੇ ਅਸੀਂ ਬੀਚ ਬਣਾਵਾਂਗੇ। ਮਤਲਬ ਇਹ ਹੈ, ਔਰ ਉਹ ਕਹਿ ਰਿਹਾ ਵੀ ਅਸੀਂ ਫਿਊਚਰ 'ਚ ਇੱਥੋਂ ਕੋਈ ਟ੍ਰਾਂਜ਼ਿਟ ਨਹੀਂ ਹੋਣ ਦੇਣਾ। ਔਰ ਥਰਡ ਸਟੇਜ ਫਿਰ ਉਹ ਕਹਿ ਰਿਹਾ ਕਿ ਦਾ ਥਰਡ ਫੇਜ਼ ਹੀ ਸੈਡ will require the removal of Israel's responsibility for life in Gaza Strip and establishment of a new security reality for the citizens of Israel. Security reality ਕੀ ਇਹ ਹੈ। ਸੋ ਮਤਲਬ ਹਰ ਇੱਕ ਨੂੰ ਪਤਾ, ਇਹ ਨਹੀਂ ਹੈ ਵੀ ਬਾਈਡਨ ਨੂੰ ਨਹੀਂ ਪਤਾ। UN ਚੀਫ ਤਾਂ ਉਹ ਵਿਚਾਰਾ ਸਪਾਈਨਲੈਸ ਟਰੂਥਲੈਸ ਗਟਲੈਸ ਵਾਲਾ ਕੰਮ ਹੈ। ਗਿਆ ਉੱਥੇ ਕਿ ਭਾਈ ਰੱਬ ਦਾ ਵਾਸਤਾ 14 ਦਿਨ ਹੋ ਗਏ ਨੇ, ਜਾਣ ਦਿਓ, ਆਮ ਲੋਕਾਂ ਦੀਆਂ ਲੋੜਾਂ ਤਾਂ ਹੋ ਲੈਣ ਦਿਓ ਪੂਰੀਆਂ। ਸੋ ਇਸ ਸਾਰੇ 'ਚ ਇਹ ਜਿਹੜੀ ਹੈਲਪਲੈਸਨੈਸ, ਔਰ ਮੈਂ ਲਗਭਗ ਇਹਨਾਂ 14 ਦਿਨਾਂ ਤੋਂ ਹੀ ਜਿਹੜੀ ਸਟੇਟ ਆਫ ਮਾਈਂਡ ਹੈ, ਜਿਸ ਤਕਲੀਫ 'ਚੋਂ ਮੈਂ ਗੁਜ਼ਰ ਰਿਹਾ, ਸਾਰੇ ਹੀ, ਇਹ ਨਹੀਂ ਹੈ ਕਿ ਜਿਹੜੇ ਵੀ ਕੋਈ ਇਨਸਾਨੀਅਤ ਰੱਖਦੇ ਨੇ, ਕਿਉਂਕਿ ਤੁਸੀਂ ਕਿਸੇ ਦੀ ਵੀ ਪੀੜ ਜਿਹੜੀ ਹੈ, ਜੇ ਗੁਰੂ ਨਾਨਕ ਸਾਹਿਬ ਨੇ ਸੈਦਪੁਰ 'ਚ ਖਲੋ ਕੇ ਹਮਲਾਵਰਾਂ ਦਾ ਰਵੱਈਆ ਕੀ ਹੈ, ਤੁਰਕ ਹਮਲਾਵਰ ਨੇ, ਡਿਫੈਂਡਰ ਜਿਹੜੇ ਨੇ ਉਹ ਪਠਾਨ ਨੇ, ਸਿਕੰਦਰ ਲੋਧੀ, ਉਹਨਾਂ ਦੀ ਤਕਲੀਫ, ਜਿਹੜੇ ਉਹਨਾਂ ਦੇ ਪਹਿਲਾਂ ਗੁਲਾਮ ਸੀ ਹਿੰਦੂ ਔਰ ਦੂਸਰੇ ਉੱਚੀ ਉਹਨਾਂ ਸਾਰਿਆਂ ਦੀ ਪੀੜ ਨੂੰ ਹੀ ਕਲਮਬੰਦ ਕੀਤਾ ਸੀ ਜਦੋਂ ਇਹ ਕਿਹਾ ਸੀ ਕਿ ਇਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ। ਅੱਜ ਇਹੀ ਫੀਲਿੰਗ ਹਰ ਖੁਦਾ ਪ੍ਰਸਤ ਬੰਦਾ, ਰੱਬ ਨੂੰ ਯਾਦ ਕਰਨ ਵਾਲਾ, ਔਰ ਜਿਹੜਾ ਨਹੀਂ ਵੀ ਰੱਬ 'ਚ ਯਕੀਨ ਕਰਦਾ, ਘੱਟੋ ਘੱਟ ਇਨਸਾਨੀਅਤ ਨੂੰ ਧਰਮ ਮੰਨਦਾ, ਉਹ ਇਸ ਸਪੀਡ ਨੂੰ ਮਹਿਸੂਸ ਕਰ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਥ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 516661911984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।